अच्छा ਮੁਹਤਰਮ ਸਭ ਤੋਂ ਔਖੀ ਤੇ ਚੀਜ਼ ਪੰਜਾਬੀ ਨੂੰ ਪੜ੍ਹਨਾ ਵੀ ਜੀ ਜੀ ਬਿਲਕੁਲ ਅਸੀਂ ਇੱਕ ਤੇ ਸਮਝਣਾ ਤੇ ਔਖੀ ਗੱਲ ਹੈ ਤੇ ਅਸੀਂ ਪੜ੍ਹ ਵੀ ਨਹੀਂ ਸਕਦੇ ਮਾਸ਼ਾਅੱਲਾ ਕਮਾਲ ਦੀ ਸ਼ਖਸੀਅਤ ਸੀ ਤਾਹਿਰ ਹੁਸੈਨਾਬਾਦੀ ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ ਵੇਖੋ ਉਹਨਾਂ ਨੇ ਲਿਖਿਆ ਫਿਰ ਉਹਦੀ ਯਾਦ ਆਈ ਫਿਰ ਭਾਂਬੜ ਮੱਚਿਆ ਫਿਰ ਉਹਦੇ ਹਿਜਰ ਦਾ ਹੈ ਨਾਗ ਸੀਨੇ ਨੱਚਿਆ ਹਿੰਮਤਾਂ ਦਾ ਹਾਨ ਸੀ ਉਹ ਹੌਸਲੇ ਦਾ ਬਾਦਸ਼ਾਹ ਸੱਚ ਆਖਾਂ ਉਹ ਗਿਆ ਤੇ ਕੁਝ ਵੀ ਨਾ ਬਚਿਆ ਵਾਹ ਜੀ ਵਾਹ ਮਾਸ਼ਾਅੱਲਾ ਤੇ ਤੁਸੀਂ ਆਪ ਜ਼ਾਹਿਰ ਸ਼ਾਇਰ ਹੋ ਤੁਸੀਂ ਆਪਣਾ ਕੋ ਸਾਨੂੰ ਪੰਜਾਬੀ ਦਾ ਸ਼ੇਰ ਸੁਣਾਓ ਪੰਜਾਬੀ ਨਾਲ ਹੀ ਤੁਹਾਡਾ ਵੀ ਜੀ ਮੇਰਾ ਵੀ ਜ਼ਾਹਰੀ ਗੱਲ ਹੈ ਪੰਜਾਬੀ ਨਾਲ ਹੀ ਹੈ ਤੇ ਮੈਂ ਅਸਲ ਵਿੱਚ ਨਾ ਪੰਜਾਬੀ ਸ਼ਾਇਰੀ ਮੈਂ ਬਹੁਤ ਘੱਟ ਕੀਤੀ ਜ਼ਿਆਦਾ ਮੇਰਾ ਧਿਆਨ ਸੀ ਕਾਲਮ ਵੱਲ ਕਾਲਮ ਨਸਰ ਦੇ ਉੱਤੇ ਜਿਹੜਾ ਨਾ ਮੈਂ ਬਜ਼ੁਰਗਵਾਰ ਜਿਹੜੇ ਆਪਣਾ ਤਾਹਿਰ ਹੁਸੈਨਾਬਾਦੀ ਉਹਨਾਂ ਨੇ ਕਿੰਨੀਆਂ ਕਿਤਾਬਾਂ ਉਹਨਾਂ ਦੀਆਂ ਮਾਸ਼ਾਅੱਲਾ 8 ਕਿਤਾਬਾਂ ਜੇ ਪਹਿਲੀ ਉਹਨਾਂ ਦੀ 1991 ਵਿੱਚ ਆਈ ਸੀ ਤੇ ਲਾਸਟ ਕਿਤਾਬ ਉਹਨਾਂ ਦੀ ਅਸਾਂ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਛਪਵਾਈ ਸੀ 2021 ਵਿੱਚ ਉਹ ਸੀ ਜਿਸ ਦਾ ਅੰਦਰ ਨੂਰ ਇਲਾਹੀ ਇਹ ਕਿਤਾਬ ਸੀ ਮਾਸ਼ਾਅੱਲਾ ਇਹ ਉਹਨਾਂ ਦੀ ਕਿਤਾਬ ਸੀ ਮੇਰੀ ਬੜਾ ਸੋਹਣਾ ਹੈ ਜੀ ਜੀ ਜਿਸ ਦਾ ਅੰਦਰ ਨੂਰ ਇਲਾਹੀ ਇਹ ਉਹਨਾਂ ਦਾ ਮੈਟਰ ਸੀ ਸਾਡੇ ਕੋਲ ਕਾਫੀ ਪਿਆ ਜੀ ਜੀ ਇਹ ਸਾਰੀ ਨਾਤਾਂ ਦਾ ਮਜਮੂਆ ਹੈ ਮਾਸ਼ਾਅੱਲਾ ਜੀ ਕੀ ਬਾਤ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਸਾਡੇ ਕੋਲ ਇੰਨਾ ਕੁ ਮੈਟਰ ਹੈ ਕਿ ਅਸੀਂ 2 ਕਿਤਾਬਾਂ ਉਹਨਾਂ ਦੀਆਂ ਹੋਰ ਸ਼ਾਇਰ ਕਰ ਸਕਦੇ ਹਾਂ ਤੇ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ ਇਹ 2025 ਵਿੱਚ ਉਹ ਵੀ ਕਿਤਾਬ ਅਸੀਂ ਦੂਸਰੀ ਉਹਨਾਂ ਦੀ ਸ਼ਾਇਰ ਕਰਕੇ तो भी मंजरेआम पे आ जाएगी वैसे स्टॉल अज काफ़ी अच्छा है लेकिन बहुत घट देखने को मिलते हैं आइंदे हाँ जी बिल्कुल लोगों को मतवजो करेगा इंशाल्लाह जी इंशाल्लाह जरूर रागब होने दोबारा किताब भी नहीं बड़ा एक शौक है ਜਿਹੜੇ ਤੇ ਪੜ੍ਹਦੇ ਨੇ ਕਿਤਾਬ ਨੂੰ ਜਾਣਦੇ ਨੇ ਇਲਮ ਨੂੰ ਉਹ ਤੇ ਜਿੱਥੇ ਵੀ ਉਹਨਾਂ ਨੂੰ ਮਿਲੇ ਉਹ ਪੜ੍ਹਦੇ ਨੇ ਚਲੋ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦੀ ਅਵੇਅਰਨੈਸ ਕਰਾਂਗੇ ਤੇ ਪਤਾ ਲੱਗੇਗਾ ਤੁਸੀਂ ਸੁਣਾਓ ਕਿਹਦਾ ਰਿਜ਼ਲਟ ਰਿਹਾ ਜੀ ਅਲਹਮਦੁਲਿਲਾ ਵਜ਼ੀਰਾਬਾਦ ਜਿਸ ਤਰ੍ਹਾਂ ਕਿ ਇੱਕ ਛੋਟਾ ਜਿਹਾ ਸ਼ਹਿਰ ਹੈ ਲਾਹੌਰ ਤੇ ਕਰਾਚੀ ਵਰਗੇ ਸ਼ਹਿਰਾਂ ਨਾਲੋਂ ਤੇ ਕਿਤਾਬ ਮੇਲਾ ਜਿਹੜਾ ਵੇ ਆਲਰੇਡੀ ਲਾਹੌਰ ਤੇ ਕਰਾਚੀ 'ਚ ਹੋਰ ਹੁੰਦੇ ਨੇ ਤਕਰੀਬਨ ਸਾਲ 'ਚ 2-2 ਵਾਰੀ ਵੀ ਹੁੰਦੇ ਨੇ ਤੇ ਵਜ਼ੀਰਾਬਾਦ ਵਿੱਚ ਇਹ ਹੋਣਾ ਸਾਡੇ ਵਾਸਤੇ ਬੜੀ ਖੁਸ਼ਕਿਸਮਤੀ ਹੈ ਤੇ ਬੜੀ ਚੰਗੀ ਗੱਲ ਹੈ ਤੇ ਜਦੋਂ ਇਹ ਪ੍ਰੋਗਰਾਮ ਹੋਣਗੇ ਨਾ ਤੇ ਫਿਰ ਆਵਾਮ ਆਪਣੇ ਆਪ ਆਏਗੀ ਆਵਾਮ ਇਸ ਪਾਸੇ ਰਜੂ ਕਰੇਗੀ ਜਦੋਂ ਹੋਏਗਾ ਹੀ ਨਹੀਂ ਤੇ ਆਵਾਮ ਫਿਰ ਜ਼ਾਹਿਰ ਗੱਲ ਹੈ ਅੱਗੇ ਹੀ ਸੋਸ਼ਲ ਮੀਡੀਆ ਤੇ ਜਿਹੜਾ ਨਾ ਉਹਨਾਂ ਦਾ ਬੇੜਾ ਗਰਕ ਹੋ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਮਗਰ ਇਹ ਵੇ ਕਿ ਬੜੀ ਅੱਛੀ ਗੱਲ ਹੈ ਹੋਣਗੇ ਤੇ ਆਵਾਮ ਆਏਗੀ ਜਿਸ ਤਰ੍ਹਾਂ ਕਿ ਅੱਜ ਲੱਗਾ ਵੇ ਸਟਾਲ ਤੇ ਮੈਂ ਵੇਖਿਆ ਕਿ ਕਾਫੀ ਸਾਰੇ ਨੌਜਵਾਨ ਜਿਨ੍ਹਾਂ ਨੇ ਪੰਜਾਬੀ ਦਾ ਜਿਨ੍ਹਾਂ ਨੂੰ ਸ਼ੌਕ ਸੀ ਉਹਨਾਂ ਨੇ ਸ਼ੌਕ ਦੇ ਨਾਲ ਕਿਤਾਬਾਂ ਮੇਰੇ ਕੋਲੋਂ ਪੁੱਛੀਆਂ ਨੇ ਕਿ ਯਾਰ ਅਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹਾਂ ਤੇ ਕਿਤਾਬ ਸਾਨੂੰ ਚਾਹੀਦੀ ਹੈ ਤੇ ਮੈਂ ਕਿਹਾ ਜੀ ਤੁਸੀਂ ਲੈ ਲਵੋ ਕੋਈ ਮਸਲਾ ਨਹੀਂ ਹਾਲਾਂਕਿ ਇਹ ਸਟਾਲ ਲੱਗਿਆ ਵੀ ਇੱਥੇ ਮੁਆਵਜ਼ੇ ਦੇ ਨਾਲ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤੇ ਮੁਆਵਜ਼ਾ ਵੀ ਲਿਆ ਜਾਂਦਾ ਹੈ ਮਗਰ ਮੇਰੀ ਕੋਸ਼ਿਸ਼ ਤੇ ਸੋਚ ਹੈ ਵੇ ਕਿ ਪੰਜਾਬੀ ਨੂੰ ਅੱਗੇ ਕੋਈ ਨਹੀਂ ਪੜ੍ਹਦਾ ਤੇ ਜੇ ਅਗਰ ਕੋਈ ਪੜ੍ਹਦਾ ਹੈ ਅਗਰ ਕਿਸੇ ਨੂੰ ਸ਼ੌਕ ਹੈ ਤੇ ਸਾਡੇ ਕੋਲ ਉਹ ਮੁਆਵਜ਼ੇ ਤੋਂ ਬਗੈਰ ਵੀ ਆ ਕੇ ਕਿਸੇ ਟਾਈਮ ਵੀ ਕਿਤਾਬਾਂ ਲੈ ਸਕਦਾ ਹੈ ਕੀ ਬਾਤ ਹੈ ਕੋਈ ਵੀ ਕਿਤਾਬ ਮੁਹੱਬਤ ਪੰਜਾਬੀ ਨਾਲ ਜੀ ਪੰਜਾਬੀ ਦੇ ਨਾਲ ਮੁਹੱਬਤ ਦੀ ਵਜ੍ਹਾ ਬਿਲਕੁਲ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਗਰ ਕੋਈ ਆ ਕੇ ਇਹ ਕਹੇ ਕਿ ਅਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹਾਂ ਅਸੀਂ ਬੋਲਣਾ ਚਾਹੁੰਦੇ ਹਾਂ ਤੇ ਸਾਡਾ ਇੱਥੇ ਹੀ ਹੋਣ ਵੱਜ ਜਾਂਦਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕੋਈ ਬਿਲਕੁਲ ਇੱਕ ਆਪਣਾ ਇੱਕ ਤੇ ਸਾਡਾ ਵੀ 5-5.5 ਸਾਲ ਤੋਂ ਪੁਰਾਣੀ ਜ਼ੁਬਾਨ ਸਭ ਜੀ ਆ ਕੋਈ ਸ਼ੱਕ ਨਹੀਂ ਕਦੀਮੀ ਜ਼ੁਬਾਨ ਵੀ ਹੈ ਫਿਰ ਇਹ ਵੇਖੇ ਦੇ ਵਿੱਚ ਸਾਂਝ ਬੜੀ ਹੈ ਇਹਦੇ ਚ ਇਹਦੇ ਦੇ ਰਿਸ਼ਤਿਆਂ ਚ ਅਪਨਾਈਅਤ ਬੜੀ ਹੈ ਤਲਕ ਬੜਾ ਗਹਿਰਾ ਜੀ ਜੀ ਠੀਕ ਹੈ ਤੇ ਅੱਛੀ ਬਾਤ ਹੈ ਲੋਕ ਅਗਰ ਕਿਤਾਬ ਦੀ ਤਰਫ ਆਉਣ ਖਾਸ ਕਰਕੇ ਪੰਜਾਬੀ ਦੀ ਤਰਫ ਆਉਣ ਮੈਂ ਜਨਾਬ ਇੱਥੇ ਇੱਕ ਗੱਲ ਕਰਨਾ ਚਾਹਾਂਗਾ ਕਿ ਪੰਜਾਬੀ ਵਰਗੀ ਜ਼ੁਬਾਨ ਜਿਹੜੀ ਹੈ ਨਾ ਸਾਰੀਆਂ ਬੋਲੀਆਂ ਚੰਗੀਆਂ ਨੇ ਕੋਈ ਬੋਲੀ ਬੁਰੀ ਨਹੀਂ ਇੱਥੇ ਮੈਂ ਇੱਕ ਸ਼ੇਰ ਕਹਿਣਾ ਚਾਹਾਂਗਾ ਕਿ ਜ਼ੁਬਾਨਾਂ ਸਾਰੀਆਂ ਚੰਗੀਆਂ ਨੇ ਹਰ ਜ਼ੁਬਾਨ ਚੰਗੀ ਹੈ ਪਰ ਜਿਹੜੀ ਜ਼ੁਬਾਨ ਸਾਡੀ ਪੰਜਾਬੀ ਹੈ ਨਾ ਇਹਦੇ ਵਰਗੀ ਜ਼ੁਬਾਨ ਕੋਈ ਨਹੀਂ ਇਹਦੇ ਵਰਗੀ ਚੰਗੀ ਤੇ ਮਿੱਠੀ ਤੇ ਸੋਹਣੀ ਜ਼ੁਬਾਨ ਕੋਈ ਨਹੀਂ ਹੈ ਕਿਉਂਕਿ ਪੰਜਾਬੀ ਜਿਹੜੀ ਜ਼ੁਬਾਨ ਹੈ ਨਾ ਇਹ ਸਾਨੂੰ ਆਪਸ ਵਿੱਚ ਜੋੜਦੀ ਹੈ ਆਪਸ ਵਿੱਚ ਜੋੜਦੀ ਹੈ ਵੱਖ ਨਹੀਂ ਕਰਦੀ ਤੇ ਚੜ੍ਹਦੇ ਪੰਜਾਬ ਦਾ ਹੈ ਚਾਹੇ ਪੰਜਾਬ ਦਾ ਲੇਕਿਨ ਜਦੋਂ ਸਾਂਝ ਹੁੰਦੀ ਹੈ ਜ਼ੁਬਾਨ ਤੇ ਗੱਲ ਹੁੰਦੀ ਹੈ ਤੇ ਫਿਰ ਅਸੀਂ ਇੱਕ ਹੁੰਦੇ ਹਾਂ ਬਿਲਕੁਲ ਬੋਲੀ ਕੋਈ ਵੀ ਬੁਰੀ ਨਹੀਂ ਜੱਗ ਉੱਤੇ ਮਾਂ ਬੋਲੀ ਨਾਲ ਮੇਰੀ ਪਹਿਚਾਨ ਯਾਰੋ ਕਿ ਮਾਂ ਬੋਲੀ ਜਿਹੜੀ ਹੈ ਸਾਡੀ ਪਹਿਚਾਨ ਹੈ ਜੀ ਅਗਰ ਅਸੀਂ ਕਿਤੇ ਦੂਸਰੇ ਇਲਾਕੇ 'ਚ ਜਾ ਕੇ ਤੇ ਅਸੀਂ ਉਰਦੂ ਬੋਲਾਂਗੇ ਨਾ ਅਗਰ ਅਸੀਂ ਮੁਹਾਜਰਾਂ ਨਾਲ ਉਰਦੂ ਬੋਲਣੀ ਸ਼ੁਰੂ ਕਰ ਦਿਆਂਗੇ ਉਹਨੂੰ ਨਹੀਂ ਪਤਾ ਲੱਗੇਗਾ ਕਿ ਇਹ ਕੌਣ ਹੈ ਕਿਹੜਾ ਉਹ ਕਦੀ ਵੀ ਸਾਨੂੰ ਨਹੀਂ ਪਹਿਚਾਨ ਸਕੇਗਾ ਕਿ ਇਹ ਕੌਣ ਹੈ ਕਿ ਜਦੋਂ ਅਸੀਂ ਇਹਦੇ ਨਾਲ ਬੋਲਨੇ ਪਏ ਉਰਦੂ ਆ ਤੇ ਉਹ ਇਹ ਸਮਝੇਗਾ ਕਿ ਇਹ ਵੀ ਮੁਹਾਜਰ ਹੀ ਹੈ ਅਗਰ ਅਸੀਂ ਪਠਾਨ ਨਾਲ ਪਸ਼ਤੋ ਬੋਲਾਂਗੇ ਤੇ ਉਹ ਇਹ ਸਮਝੇਗਾ ਇਹ ਵੀ ਪਠਾਨ ਹੀ ਹੈ ਜਦੋਂ ਅਸੀਂ ਪਠਾਨ ਨਾਲ ਜਾਂ ਮੁਹਾਜਰ ਨਾਲ ਜਾਂ ਕਿਸੇ ਦੂਜੇ ਬੋਲੀ ਬੋਲਣ ਵਾਲੇ ਨਾਲ ਪੰਜਾਬੀ ਬੋਲਾਂਗੇ ਨਾ ਉਹਨੂੰ ਫੇਰ ਸਮਝ ਲੱਗੇਗੀ ਕਿ ਇਹ ਪੰਜਾਬੀ ਹੈ ਫੇਰ ਸਾਡੀ ਪਹਿਚਾਨ ਦੀ ਸਮਝ ਲੱਗੇਗੀ ਕਿ ਇਹ ਪੰਜਾਬੀ ਹੈ
ਬਿਲਕੁਲ ਠੀਕ ਹੈ। ਇਸ ਵਾਸਤੇ ਸਾਨੂੰ ਆਪਣੀ message ਪਹਿਚਾਣ ਨਹੀਂ ਖੋਣੀ ਚਾਹੀਦੀ। ਮੈਂ ਮੈਸੇਜ ਇਹ ਦੇਣਾ ਚਾਹਾਂਗਾ ਕਿ ਕਦੀ ਵੀ ਆਪਣੀ ਪਹਿਚਾਣ ਨੂੰ ਨਾ ਛੱਡੋ, ਆਪਣੀ ਪਹਿਚਾਣ ਗਵਾਓ ਨਾ, ਤੇ ਤੁਹਾਡੀ ਪਹਿਚਾਣ ਪੰਜਾਬੀ ਉਹ ਪੰਜਾਬੀ ਨਾਲ ਹੈ। ਤੇ ਇਸ ਵਾਸਤੇ ਪੰਜਾਬੀ ਨੂੰ ਜਿਹੜਾ ਨਾ ਇਹਨੂੰ ਤਰਜੀਹ ਦਿਓ ਤੇ ਪੰਜਾਬੀ ਹੀ ਬੋਲੋ, ਤੇ ਪੰਜਾਬੀ ਨਾਲ ਹੀ ਤੁਹਾਡੀ ਪਹਿਚਾਣ ਹੈ ਤੇ ਇੱਜ਼ਤ ਹੈ। ਜਿੰਨਾ ਇੱਜ਼ਤ ਮਕਾਮ ਪੰਜਾਬੀ ਜ਼ਬਾਨ ਤੁਹਾਨੂੰ ਦੇ ਸਕਦੀ ਹੈ, ਕੋਈ ਦੂਜੀ ਬੋਲੀ ਤੁਹਾਨੂੰ ਨਹੀਂ ਦੇ ਸਕਦੀ। ਇਸ ਵਾਸਤੇ ਆਪਣੀ ਬੋਲੀ ਬੋਲੋ। जी बिल्कुल सज्जनों ते मित्रों, बिल्कुल साढ़े नाल मोहम्मद अफजल ताहिर साहब, ताहिर वजीराबादी जड़ा कि बहुत वजीराबाद बल्कि पूरी दुनिया के बहुत ज़्यादा पंजाब दी जड़े लोग पंजाबी नाल शौक रखते हैं और शायरी नाल शौक रखते हैं, बड़ा गूढ़ा जानते हैं ताहिर वजीराबादी नूं। अगर पंजाबी अदब की गल की जाए तो ताहिर वजीराबादी का नाम माशाअल्लाह सरफरिस्त आउंदा है। और सानूं बड़ी खुशी हुई है कि यह जड़ा वजीराबाद दे विच स्टाल लगा है, किताबां दा मेला लगा है, उहदे विच बहुत ज़्यादा स्टाल ने, लेकिन वाहद कला एक अदबी ते पंजाबी स्टाल है। तो जाहिर है साडा प्रोग्राम भी पंजाबी है, तो सानूं तो फिर जाहिर है सब तो ज़्यादा नेड़े इन्हां लगना है, गुड़े इन्हां लगना है, क्योंकि इन्हां ने साडी मां बोली दी ज़बान दा, किताबां दा, और खास करके वजीराबाद दे जिन्ने शोरा कराम ने पंजाबी नाल ने, उर्दू नाल ने, लेकिन इन्हां दे स्टाल दे माशाअल्लाह सब तो ज़्यादा पंजाबी दियां किताबां नज़र आईयां ने। तो दिल नूं बड़ा खुशी भी महसूस हुई है, सुकून भी मिलिया। तो एक बारी दिल दी उम्मीद जाग गई है कि माशाअल्लाह साडी नौजवान नस्ल, साडी जनरेशन नवीं जिहड़ी है, जिहड़ी सोशल मीडिया दे विच खुभ गई है। इंशाअल्लाह अगर इस तरह दे स्टाल, इस तरह के मेले इनकाद होंदे रहन, लगते रहन, तो यकीनन वो अपना इस पिछे हल मुड़ के वो वापस अपना आ सकती है, तो उन्होंने लियाण वास्ते एक मधरू किरदार अदा कर